ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਮਕਾਸ਼ਫਾ। ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ। ਜਵਾਬੀ ਪੜ੍ਹਾਈ। ਯੋਹੰਨਾ। ਚੰਗਾ ਚਰਵਾਹਾ ਮੈਂ ਵਾਂ। ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਏ। ਚੰਗਾ ਚਰਵਾਹਾ ਮੈਂ ਆ। ਜਿਵੇਂ ਪਿਓ ਮੈਨੂੰ ਜਾਣਦਾ ਏ ਤੇ ਮੈਂ ਪਿਓ ਨੂੰ ਜਾਣਦਾ ਵਾਂ, ਇਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਵਾਂ ਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ ਤੇ ਮੈਂ ਭੇਡਾਂ ਲਈ ਆਪਣੀ ਜਾਨ ਦੇਣਾ ਵਾਂ। ਪਿਓ ਮੇਰੇ ਨਾਲ ਇਸ ਲਈ ਪਿਆਰ ਕਰਦਾ ਏ ਭਈ ਮੈਂ ਆਪਣੀ ਜਾਨ ਦੇਣਾ ਵਾਂ ਭਈ ਉਹਨੂੰ ਫੇਰ ਲੈ ਲਵਾਂ। ਕੋਈ ਉਹਨੂੰ ਮੈਥੋਂ ਖੋਹਦਾ ਨਹੀਂ, ਬਲਕਿ ਮੈਂ ਉਹਨੂੰ ਆਪ ਹੀ ਦੇ ਦਿੰਦਾ ਵਾਂ। ਮੈਨੂੰ ਉਹਨੂੰ ਦੇਣ ਦਾ ਵੀ ਇਖਤਿਆਰ ਏ ਤੇ ਉਹਨੂੰ ਫੇਰ ਲੈਣ ਦਾ ਵੀ ਇਖਤਿਆਰ ਏ। ਇਹ ਹੁਕਮ ਮੇਰੇ ਪਿਓ ਤੋਂ ਮੈਨੂੰ ਮਿਲਿਆ ਏ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਤੇ ਉਹ ਹਮੇਸ਼ਾ ਤਿਕਰ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਤੇ ਰੱਬ ਇੱਕ ਵਾਂ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਯੋਹੰਨਾ। ਫਿਰ ਯਿਸੂ ਫਿਸਾ ਤੋਂ 6 ਦਿਨ ਪਹਿਲਾਂ ਬੈਤਨੀਆ ਵਿੱਚ ਆਇਆ, ਜਿੱਥੇ ਲਾਜ਼ਰ ਸੀ, ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਆਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ, ਨਾ ਸਿਰਫ ਯਿਸੂ ਦੇ ਪਾਰੋਂ ਆਏ, ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ, ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾਂ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ, ਕਿਉਂ ਜੇ ਉਹਦੇ ਪਾਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਤੇ ਯਿਸੂ ਤੇ ਈਮਾਨ ਲਿਆਏ। ਇਸ ਲਈ ਉਹਨਾਂ ਲੋਕਾਂ ਨੇ ਗਵਾਹੀ ਦਿੱਤੀ ਜਿਹੜੇ ਉਸ ਵੇਲੇ ਉਹਦੇ ਕੋਲ ਸੀ, ਜਦ ਉਹਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਬੁਲਾਇਆ ਤੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਫਰੀਸੀਆਂ ਨੇ ਆਪਸ ਵਿੱਚ ਆਖਿਆ, ਸੋਚੋ ਤੁਹਾਡੇ ਤੋਂ ਕੁਝ ਨਹੀਂ ਬਣਿਆ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਉਹ ਵੇਲਾ ਆ ਗਿਆ ਭਈ ਇਬਨੇ ਆਦਮ ਜਲਾਲ ਪਾਵੇ। ਹੁਣ ਮੇਰੀ ਜਿੰਦ ਘਬਰਾਉਂਦੀ ਏ, ਇਸ ਲਈ ਮੈਂ ਕੀ ਆਖਾਂ। ਐ ਬਾਪ, ਮੈਨੂੰ ਇਸ ਘੜੀ ਤੋਂ ਬਚਾ ਲੈ, ਪਰ ਮੈਂ ਇਸੇ ਪਾਰੋਂ ਤੇ ਇਸ ਵੇਲੇ ਨੂੰ ਅਪੜਿਆ ਵਾਂ। ਐ ਬਾਪ, ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਭਈ ਮੈਂ ਉਹਨੂੰ ਜਲਾਲ ਦਿੱਤਾ ਏ ਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕੀ ਖਲੋਤੇ ਸੁਣ ਰਹੇ ਸੀ, ਉਹਨਾਂ ਨੇ ਆਖਿਆ ਬੱਦਲ ਗਰਜਿਆ। ਬਾਕੀਆਂ ਨੇ ਆਖਿਆ ਭਈ ਫਰਿਸ਼ਤਾ ਉਹਦੇ ਨਾਲ ਬੋਲਿਆ ਏ। ਯਿਸੂ ਨੇ ਜਵਾਬ ਵਿੱਚ ਆਖਿਆ ਭਈ ਇਹ ਆਵਾਜ਼ ਮੇਰੇ ਲਈ ਨਹੀਂ, ਬਲਕਿ ਤੁਹਾਡੇ ਲਈ ਆਈ ਏ। ਹੁਣ ਜੱਗ ਦੀ ਅਦਾਲਤ ਕੀਤੀ ਜਾਂਦੀ ਏ। ਹੁਣ ਜੱਗ ਦਾ ਸਰਦਾਰ ਕੱਢ ਦਿੱਤਾ ਜਾਵੇਗਾ ਤੇ ਮੈਂ ਜੇ ਧਰਤੀ ਤੋਂ ਉੱਤੇ ਚਾੜਿਆ ਜਾਵਾਂਗਾ ਤੇ ਸਾਰਿਆਂ ਨੂੰ ਆਪਣੇ ਕੋਲ ਖਿੱਚ ਲਵਾਂਗਾ। ਉਹਨੇ ਇਸ ਗੱਲ ਤੋਂ ਇਹ ਇਸ਼ਾਰਾ ਦਿੱਤਾ ਵੀ ਮੈਂ ਕਿਵੇਂ ਦੀ ਮੌਤ ਮਰਨ ਵਾਲਾ ਵਾਂ। ਲੋਕਾਂ ਨੇ ਉਹਨੂੰ ਜਵਾਬ ਦਿੱਤਾ ਭਈ ਅਸੀਂ ਸ਼ਰੀਅਤ ਦੀ ਇਹ ਗੱਲ ਸੁਣੀ ਏ ਭਈ ਮਸੀਹ ਹਮੇਸ਼ਾ ਤੀਕਰ ਰਵੇਗਾ, ਫਿਰ ਤੂੰ ਕਿਉਂ ਆਖਦਾ ਹੈ ਭਈ ਇਬਨੇ ਆਦਮ ਦਾ ਉੱਤੇ ਚੜਾਇਆ ਜਾਣਾ ਜ਼ਰੂਰੀ ਏ। ਇਬਨੇ ਆਦਮ ਕੌਣ ਏ? ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ ਭਈ ਹੋਰ ਥੋੜ੍ਹੇ ਚਿਰ ਤੀਕਰ ਲੋ ਤੁਹਾਡੇ ਵਿਚਾਲੇ ਹੈ। ਜਦੋਂ ਤੀਕਰ ਲੋ ਤੁਹਾਡੇ ਨਾਲ ਏ, ਟੁਰੇ ਚੱਲੋ ਤਾਂ ਜੋ ਲੋ ਦੇ ਪੁੱਤਰ ਬਣੋ। ਤੇ ਭਾਵੇਂ ਉਹਨੇ ਉਹਨਾਂ ਦੇ ਸਾਹਮਣੇ ਇੰਨੇ ਮੁਅਜਜ਼ੇ ਵਿਖਾਏ, ਫਿਰ ਵੀ ਉਹ ਉਹਦੇ ਉੱਤੇ ਈਮਾਨ ਨਾ ਲਿਆਏ। ਫਿਰ ਵੀ ਸਰਦਾਰਾਂ ਵਿੱਚੋਂ ਬਥੇਰੇ ਉਹਦੇ ਉੱਤੇ ਈਮਾਨ ਲਿਆਏ, ਪਰ ਫਰੀਸੀਆਂ ਦੇ ਪਾਰੋਂ ਮੰਨਦੇ ਨਹੀਂ ਸੀ ਭਈ ਕਿਤੇ ਇੰਜ ਨਾ ਹੋਵੇ
ਭਈ ਉਹ ਇਬਾਦਤਖਾਨੇ ਵਿੱਚੋਂ ਕੱਢ ਦਿੱਤੇ ਜਾਣ, ਕਿਉਂ ਜੇ ਉਹ ਰੱਬ ਤੋਂ ਇੱਜ਼ਤ ਪਾਉਣ ਨਾਲੋਂ ਇਨਸਾਨ ਤੋਂ ਇੱਜ਼ਤ ਪਾਣਾ ਬਹੁਤਾ ਚਾਹੁੰਦੇ ਸੀ। ਯਿਸੂ ਨੇ ਪੁਕਾਰ ਕੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਮੈਨੂੰ ਪਤਾ ਏ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ, ਜਿਵੇਂ ਬਾਪ ਨੇ ਮੈਨੂੰ ਦੱਸਿਆ ਏ ਉਂਝ ਹੀ ਆਖਦਾ ਵਾਂ। ਯੂਹੰਨਾ। ਫਸਹ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅੱਪੜ ਗਿਆ ਏ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ ਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ ਉਸੇ ਤਰ੍ਹਾਂ ਹੀ ਅਖੀਰ ਤੀਕਰ ਮੁਹੱਬਤ ਰੱਖਦਾ ਰਿਹਾ। ਯੂਹੰਨਾ। ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਦੇ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਜੇ ਮੇਰੇ ਨਾਂ ਤੋਂ ਮੈਥੋਂ ਕੁਝ ਚਾਹੋਗੇ ਤੇ ਮੈਂ ਉਹੀ ਕਰਾਂਗਾ, ਤੇ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਮੈਂ ਤੁਹਾਨੂੰ ਸਕੂਨ ਦੇ ਕੇ ਜਾਣਾ ਵਾਂ, ਆਪਣਾ ਸਕੂਨ ਤੁਹਾਨੂੰ ਦੇਣਾ ਵਾਂ। ਜਿਵੇਂ ਜੱਗ ਦਿੰਦਾ ਏ ਮੈਂ ਉਂਝ ਨਹੀਂ ਦਿੰਦਾ, ਤੁਹਾਡਾ ਦਿਲ ਨਾ ਘਬਰਾਵੇ ਨਾ ਡਰੇ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤੇ ਇਸ ਗੱਲ ਤੋਂ ਵੀ ਮੈਂ ਪਿਓ ਦੇ ਕੋਲ ਜਾਣਾ ਵਾਂ ਖੁਸ਼ ਹੁੰਦੇ, ਕਿਉਂ ਜੇ ਬਾਪ ਮੈਥੋਂ ਵੱਡਾ ਏ। ਤੇ ਹੁਣ ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਆਖ ਦਿੱਤਾ ਏ, ਤਾਂ ਜੋ ਜਦ ਇਹ ਹੋ ਜਾਵੇ ਤੇ ਤੁਸੀਂ ਯਕੀਨ ਕਰੋ। ਪਰ ਇਹ ਇਸ ਲਈ ਹੁੰਦਾ ਏ ਵੀ ਜੱਗ ਜਾਣੇ ਵੀ ਮੈਂ ਬਾਪ ਨਾਲ ਪਿਆਰ ਕਰਦਾ ਵਾਂ, ਤੇ ਜਿਵੇਂ ਬਾਪ ਮੈਨੂੰ ਹੁਕਮ ਦਿੰਦਾ ਏ ਮੈਂ ਉਂਝ ਹੀ ਕਰਦਾ ਵਾਂ। ਉੱਠੋ, ਇੱਥੋਂ ਚਲੀਏ। ਮੱਤੀ। ਜਦੋਂ ਸਵੇਰ ਹੋਈ ਤੇ ਸਰਦਾਰ ਕਾਹਨਾਂ ਤੇ ਕੌਮ ਦਿਆਂ ਵੱਡਿਆਂ ਨੇ ਯਿਸੂ ਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਮਾਰ ਦੇਣ, ਤੇ ਉਸ ਥਾਂ ਤੇ ਜਿਹੜੀ ਗੁਲਗਤਾ ਯਾਨੀ ਖੋਪੜੀ ਦੀ ਥਾਂ ਅਖਵਾਂਦੀ ਏ ਅੱਪੜ ਕੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਤੇ ਉੱਥੇ ਬਹੁਤ ਸਾਰੀਆਂ ਬੁੱਢੀਆਂ ਜਿਹੜੀਆਂ ਗਲੀਲ ਤੋਂ ਯਿਸੂ ਦੀ ਸੇਵਾ ਕਰਦੀਆਂ ਉਹਦੇ ਮਗਰ ਮਗਰ ਆਈਆਂ ਸੀ, ਦੂਰੋਂ ਵੇਖ ਰਹੀਆਂ ਸੀ। ਉਹਨਾਂ ਵਿੱਚ ਮਰੀਅਮ ਮਗਦਲੀਨੀ ਸੀ। ਮਰਕਸ। ਹਫ਼ਤੇ ਦੇ ਪਹਿਲੇ ਦਿਨ ਜਦੋਂ ਉਹ ਜੀ ਉੱਠਿਆ ਤੇ ਪਹਿਲਾਂ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ, ਵਿਖਾਲੀ ਦਿੱਤਾ। ਉਹਨੇ ਜਾ ਕੇ ਉਹਦੇ ਸਾਥੀਆਂ ਨੂੰ ਜਿਹੜੇ ਮਾਤਮ ਕਰਦੇ ਤੇ ਰੋਂਦੇ ਸੀ ਖਬਰ ਦਿੱਤੀ, ਤੇ ਉਹਨਾਂ ਨੇ ਇਹ ਸੁਣ ਕੇ ਭਈ ਉਹ ਜਿਉਂਦਾ ਏ ਤੇ ਉਹਨੇ ਉਹਨੂੰ ਵੇਖਿਆ ਏ ਯਕੀਨ ਨਾ ਕੀਤਾ। ਫਿਰ ਉਹ ਉਹਨਾਂ 11 ਨੂੰ ਵੀ ਜਦ ਖਾਣਾ ਖਾਣ ਨੂੰ ਬੈਠੇ ਸੀ ਵਿਖਾਲੀ ਦਿੱਤਾ, ਤੇ ਉਹਨੇ ਉਹਨਾਂ ਦੀ ਬੇਯਕੀਨੀ ਤੇ ਸਖਤ ਦਿਲੀ ਦੇ ਪਾਰੋਂ ਉਹਨਾਂ ਦੀ ਝਾੜ ਕੀਤੀ, ਕਿਉਂਕਿ ਜਿਨ੍ਹਾਂ ਨੇ ਉਹਨੂੰ ਜੀ ਉੱਠਣ ਤੋਂ ਬਾਅਦ ਵੇਖਿਆ ਸੀ ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ ਸੀ। ਤੇ ਉਹਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਗਰਜ਼ ਖੁਦਾਵੰਦ ਯਿਸੂ ਉਹਨਾਂ ਨਾਲ ਕਲਾਮ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਤੇ ਰੱਬ ਦੇ ਸੱਜੇ ਪਾਸੇ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਥਾਂ ਮੁਨਾਦੀ ਕੀਤੀ, ਤੇ ਖੁਦਾਵੰਦ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਤੇ ਕਲਾਮ ਨੂੰ ਉਹਨਾਂ ਮੁਅਜਜ਼ਿਆਂ ਦੇ ਪਾਰੋਂ ਜਿਹੜੇ ਨਾਲ ਨਾਲ ਹੁੰਦੇ ਸੀ ਸਾਬਤ ਕਰਦਾ ਰਿਹਾ। ਆਮੀਨ। ਮੱਤੀ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮਸੀਹ ਰੱਬ ਦਾ ਇਲਾਹੀ ਇਜ਼ਹਾਰ ਜਿਹੜਾ ਮੁਜੱਸਮ ਗਲਤੀ ਨੂੰ ਬਰਬਾਦ ਕਰਨ ਲਈ ਬਦਨ ਦੀ ਸੂਰਤ ਵਿੱਚ ਆਉਂਦਾ ਹੈ। ਕਫਾਰਾ ਰੱਬ ਦੇ ਨਾਲ ਇਨਸਾਨ ਦੀ ਇਕੱਠ ਦੀ ਮਿਸਾਲ ਹੈ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਯਿਸੂ ਨੇ ਮਸੀਹ ਦੀ ਸ਼ਿਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ,
ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਿਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਸਿਆਣ ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਭਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਸਵਾਲ ਅੱਜ ਵਾਂਗਰ ਉਦੋਂ ਵੀ ਸੀ ਭਈ ਯਿਸੂ ਨੇ ਬਿਮਾਰ ਨੂੰ ਕਿੰਜ ਸ਼ਿਫਾ ਦਿੱਤੀ। ਇਸ ਸਵਾਲ ਉੱਤੇ ਉਹਦੇ ਜਵਾਬ ਨੂੰ ਜੱਗ ਨੇ ਰੱਦ ਕਰ ਦਿੱਤਾ। ਫਰੀਸੀ ਇਲਾਹੀ ਮਰਜ਼ੀ ਨੂੰ ਜਾਣਨ ਤੇ ਉਹਦੀ ਤਾਲੀਮ ਦੇਣ ਦਾ ਦਾਅਵਾ ਕਰਦੇ ਸੀ, ਪਰ ਉਹ ਬਸ ਯਿਸੂ ਦੇ ਮਕਸਦ ਦੀ ਕਾਮਯਾਬੀ ਵਿੱਚ ਰੁਕਾਵਟ ਪਾਉਂਦੇ ਸੀ। ਇੱਥੇ ਤੀਕਰ ਭਈ ਉਹਦੇ ਬਹੁਤ ਸਾਰੇ ਤਾਲਬ ਇਲਮ ਵੀ ਉਹਦੀ ਰਾਹ ਵਿੱਚ ਖਲੋ ਗਏ। ਜੇ ਉਸਤਾਦ ਨੇ ਤਾਲਬ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤੇ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇੱਕ ਇਨਸਾਨੀ ਅਕੀਦੇ ਉੱਤੇ ਈਮਾਨ ਦੇ ਰਾਹੀਂ ਸੱਚਾਈ ਨੂੰ ਲੱਭਣਾ ਲਾਮਹਿਦੂਦ ਨੂੰ ਸਮਝਣਾ ਨਹੀਂ ਹੈ। ਸਾਨੂੰ ਮਹਿਦੂਦ, ਬਦਲਣ ਦੇ ਕਾਬਲ ਤੇ ਫਾਨੀ ਦੇ ਰਾਹੀਂ ਨਾ ਬਦਲਣ ਦੇ ਕਾਬਲ ਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਤੇ ਇੰਜ ਇਜ਼ਹਾਰ ਦੀ ਬਜਾਏ ਈਮਾਨ ਉੱਤੇ ਇਨਹਸਾਰ ਕਰਨਾ ਚਾਹੀਦਾ ਹੈ, ਕਿਉਂ ਜੇ ਇਹ ਸਾਇੰਸ ਦੇ ਇਲਮ ਲਈ ਖਤਰਨਾਕ ਹੈ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਈਮਾਨ ਮੁਹੱਈਆ ਕਰਦਾ ਹੈ ਤੇ ਰੂਹਾਨੀ ਸਮਝ ਸਾਰੀਆਂ ਸੋਖਤੀਆਂ ਕੁਰਬਾਨੀਆਂ ਨਾਲੋਂ ਚੰਗੀ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ, ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਐਸ ਇਰਤਕਾਜ਼ ਦੀ ਲੋੜ ਸੀ। ਯਿਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੱਦ ਕੀਤਾ, ਬਿਮਾਰ ਨੂੰ ਸ਼ਿਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਮਸਲੂਬੀਅਤ ਦੀ ਅਫਾਦੀਅਤ ਐਸ ਅਮਲੀ ਪਿਆਰ ਤੇ ਚੰਗਿਆਈ ਵਿੱਚ ਲੁਕੀ ਏ ਜਿਹੜੀ ਇਨਸਾਨ ਲਈ ਜ਼ਾਹਰ ਹੁੰਦੀ ਏ। ਸੱਚਾਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਏ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਭਈ ਐਸ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਹ ਦਿੱਤੀ ਏ, ਉਹਦੇ ਆਪਣੇ ਚੇਲਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਯਿਸੂ ਨੇ ਸ਼ਰਮਿੰਦਗੀ ਨੂੰ ਬਰਦਾਸ਼ਤ ਕੀਤਾ ਤਾਂ ਜੋ ਉਹ ਬੰਜਰ ਹਯਾਤੀਆਂ ਵਿੱਚ ਆਪਣਾ ਪਿਆਰਾ ਖਰੀਦਿਆ ਹੋਇਆ ਫਜ਼ਲ ਲਿਆ ਸਕੇ। ਉਹਦਾ ਜ਼ਮੀਨੀ ਅਜਰ ਕੀ ਸੀ? ਉਹਨੂੰ ਸਾਰਿਆਂ ਨੇ ਛੱਡ ਦਿੱਤਾ ਸਵਾਈ ਯੂਹੰਨਾ, ਉਹਦੇ ਪਿਆਰੇ ਸ਼ਾਗਿਰਦ ਤੇ ਕੁਝ ਬੁੱਢੀਆਂ ਦੇ, ਜਿਨ੍ਹਾਂ ਨੇ ਉਹਦੀ ਸੂਲੀ ਦੇ ਪਰਛਾਵੇਂ ਹੇਠਾਂ ਚੁੱਪ ਕਰਕੇ ਸਜਦਾ ਕੀਤਾ। ਉਹ ਇਹ ਜਾਣਦਿਆਂ ਹੋਏ ਕਦੀ ਨਹੀਂ ਝੁਕਿਆ ਭਈ ਇਲਾਹੀ ਹੁਕਮ ਦੀ ਫਰਮਾਬਰਦਾਰੀ ਕਰਨਾ ਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੀਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਏ। ਜਦੋਂ ਅਸੀਂ ਯਿਸੂ ਦੀ ਵਡਿਆਈ ਕਰਦੇ ਹਾਂ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ, ਉਹਦੇ ਭਾਰੋਂ ਸਾਡਾ ਦਿਲ ਸ਼ੁਕਰ ਨਾਲ ਭਰ ਜਾਂਦਾ ਏ। ਜਲਾਲ ਦੇ ਤਖਤ ਉੱਤੇ ਉਹਦੇ ਸ਼ਫੀਕ ਰਸਤੇ ਉੱਤੇ ਇਕੱਲੇ ਪੈਰ ਰੱਖਦਿਆਂ ਹੋਇਆਂ, ਸਾਡੇ ਲਈ ਬਿਆਨ ਨਾ ਕੀਤੀ ਜਾਣ ਵਾਲੀ ਤਕਲੀਫ ਵਿੱਚ ਰਾਹ ਹਮਵਾਰ ਕਰਦਿਆਂ ਹੋਇਆਂ, ਯਿਸੂ ਸਾਡੇ ਲਈ ਸਿਰਫ ਇੱਕ ਇਨਫਰਾਦੀ ਤਜਰਬਾ ਮਹਿਫੂਜ਼ ਨਹੀਂ ਰੱਖਦਾ ਜੇ ਅਸੀਂ ਵਫਾਦਾਰੀ ਦੇ ਨਾਲ ਉਹਦੇ ਹੁਕਮਾਂ ਮਗਰ ਟੁਰਦੇ ਹਾਂ। ਮਸੀਹੀ ਲੋਕੀ ਹਲੇ ਵੀ ਬਰਾਹ ਰਾਸਤ ਇਹਨਾਂ ਹੁਕਮਾਂ ਦੇ ਹੇਠਾਂ ਨੇ ਜਿਵੇਂ ਉਹ ਪਹਿਲਾਂ ਸੀ, ਭਈ ਮਸੀਹ ਵਰਗੀ ਰੂਹ ਦੀ ਮਲਕੀਅਤ ਰੱਖਣਾ, ਮਸੀਹ ਦੇ ਨਮੂਨੇ ਮਗਰ ਟੁਰਨਾ ਤੇ ਬਿਮਾਰਾਂ ਦੇ ਨਾਲ ਨਾਲ ਪਾਪੀਆਂ ਨੂੰ ਵੀ ਸ਼ਿਫਾ ਦੇਣਾ। ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਿਫਾ ਦਿਓ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ
ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਹੈ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਏ, ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਮਸੀਹੀ ਲੋਕ ਇਸ ਤਵੱਕੋ ਦੇ ਨਾਲ ਮਿਹਨਤ ਕਰਨਾ ਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਭਈ ਕਿਸੇ ਹੋਰ ਚੰਗਿਆਈ, ਦੁੱਖ ਤੇ ਫਤਹ ਦੇ ਪਾਰੋਂ ਉਹ ਉਹਦੀ ਹਮਾਂਗੀ ਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਏ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਏ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਏ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਏ। ਜੇ ਇਮਾਨਦਾਰ ਏ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਉਹ ਜਿਹਦੇ ਉੱਤੇ ਰੱਬ ਦਾ ਬਾਜ਼ੂ ਜ਼ਾਹਰ ਹੁੰਦਾ ਏ, ਉਹ ਸਾਡੀ ਰਿਪੋਰਟ ਉੱਤੇ ਯਕੀਨ ਕਰੇਗਾ ਤੇ ਨਵੀਂ ਪੈਦਾਇਸ਼ ਦੇ ਨਾਲ ਹਯਾਤੀ ਦੇ ਨਵੇਂ ਪਨ ਵਿੱਚ ਉੱਠੇਗਾ। ਰੱਬ ਦੀ ਵਡਿਆਈ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਆਸ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਏ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।